ਸੋ ਰਜਿੰਦਰ ਭਾਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਜਦੋਂ ਆਪਾਂ ਡਰੱਗ ਟੈਸਟਿੰਗ ਦੀ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ, ਤੁਸੀਂ ਦੱਸਿਆ ਜੀ ਪੋਜ਼ਿਟਿਵ ਆਉਣ ਤੇ ਕੀ ਕਰਨਾ ਚਾਹੀਦਾ, ਕੀ ਪ੍ਰਕਿਰਿਆ ਆ। ਤੇ ਹੁਣ ਪੋਸਟ ਐਕਸੀਡੈਂਟ ਡਰੱਗ ਜਿਹੜਾ ਆ ਟੈਸਟ ਆ, ਉਹ ਕਦੋਂ ਤੇ ਕਿੰਨੇ ਚਿਰ ਦੇ ਅੰਦਰ ਕਰਾਉਣਾ ਜ਼ਰੂਰੀ ਹੁੰਦਾ? ਜੀ, ਪਹਿਲੀ ਗੱਲ ਕਿ ਕਰੋਨਾ ਕਦੋਂ ਜ਼ਰੂਰੀ ਹੁੰਦਾ, ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਹਾਂਜੀ ਜੀ। ਕਦੋਂ? ਜੇਕਰ ਤੁਹਾਡਾ ਜਿਹੜਾ ਟੈਸਟ ਹੈਗਾ ਆ, ਜੇਕਰ ਤੁਹਾਡਾ ਜੋ ਐਕਸੀਡੈਂਟ ਹੁੰਦਾ, ਅਗਰ ਉਹਦੇ ਵਿੱਚ ਕੋਈ ਮੌਤ ਹੋ ਜਾਂਦੀ ਹੈ, ਓਕੇ, ਇੰਜਰੀ ਹੋ ਜਾਂਦੀ ਹੈ ਜੀ, ਜਾਂ ਟਰੱਕ ਜਾਂ ਟ੍ਰੇਲਰ ਦੋਨਾਂ ਚੋਂ ਕੋਈ ਇੱਕ ਤੁਹਾਡਾ ਜਾਂ ਦੂਜੀ ਪਾਰਟੀ ਦਾ ਟੋ ਹੁੰਦਾ, ਤੇ ਉਸ ਕੇਸ ਦੇ ਵਿੱਚ ਤੁਹਾਡਾ ਜਿਹੜਾ ਪੋਸਟ ਐਕਸੀਡੈਂਟ ਦਾ ਭਾਵ, ਪਹਿਲਾਂ ਮੈਂ ਦੱਸਦਾ ਸੀ ਕਿਉਂਕਿ ਤੁਹਾਡਾ ਪੋਸਟ ਐਕਸੀਡੈਂਟ ਦਾ ਭਾਵ ਸਾਡੇ ਜਿਹੜੇ ਸੁਣਨ ਵਾਲੇ ਸਰੋਤੇ ਆ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗ ਜਾਵੇ ਵੀ ਹੁੰਦਾ ਕੀ ਹੈ। ਪੋਸਟ ਐਕਸੀਡੈਂਟ ਤੋਂ ਭਾਵ ਹੁੰਦਾ ਕਿ ਜਦੋਂ ਤੁਹਾਡਾ ਐਕਸੀਡੈਂਟ ਹੋ ਜਾਂਦਾ, ਹੋਣ ਤੋਂ ਬਾਅਦ ਤੁਹਾਡੀਆਂ ਡਰੱਗ ਟੈਸਟ ਦੇ ਪ੍ਰਤੀ ਕੀ ਜ਼ਿੰਮੇਵਾਰੀਆਂ ਹਨ, ਉਹਨੂੰ ਅਸੀਂ ਪੋਸਟ ਐਕਸੀਡੈਂਟ ਕਹਿੰਦੇ ਆ। ਜਿਵੇਂ ਪ੍ਰੀ ਇੰਪਲੋਇਮੈਂਟ ਹੁੰਦਾ ਕਿ ਇੰਪਲੋਇਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੁੰਦਾ, ਇਵੇਂ ਹੀ ਇਹ ਪੋਸਟ ਐਕਸੀਡੈਂਟ ਜਿਹੜਾ ਆ ਉਹ ਐਕਸੀਡੈਂਟ ਹੋਣ ਤੋਂ ਬਾਅਦ ਜਿਹੜੀ ਪ੍ਰਕਿਰਿਆ ਆ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਸੋ ਇਹਦੇ ਵਿੱਚ ਕੀ ਹੈਗਾ ਕਿ ਜੇਕਰ ਕਿਸੇ ਵੀ ਬੰਦੇ ਦੀ ਡੈਥ ਹੋ ਜਾਂਦੀ ਹੈ ਜੀ, ਤਾਂ ਬੇਸ਼ੱਕ ਤੁਹਾਨੂੰ ਸਾਈਟੇਸ਼ਨ ਕਿਸੇ ਡਰਾਈਵਰ ਨੂੰ ਮਿਲੇ ਜਾਂ ਨਾ ਮਿਲੇ, ਉਹਦੇ ਡਰੱਗ ਟੈਸਟ ਹੋਣਾ ਹੀ ਹੋਣਾ। ਓਕੇ। ਅਗਲਾ, ਜੇਕਰ ਬੋਡੀਲੀ ਇੰਜਰੀ ਹੁੰਦੀ ਹੈ, ਉਸ ਕੇਸ ਦੇ ਵਿੱਚ ਤੁਹਾਡਾ ਜਿਹੜਾ ਡਰੱਗ ਟੈਸਟ ਉਹ ਹੋਣਾ ਹੀ ਹੋਣਾ। ਅਗਰ ਬੋਡੀਲੀ ਇੰਜਰੀ ਹੁੰਦੀ ਹੈ ਪਰ ਡਰਾਈਵਰ ਨੂੰ ਸਾਈਟੇਸ਼ਨ ਨਹੀਂ ਮਿਲਦੀ, ਮੰਨ ਲਓ ਤੁਹਾਡੀ ਆਪਣੀ ਬੋਡੀਲੀ ਇੰਜਰੀ ਹੁੰਦੀ ਪਰ ਤੁਹਾਡਾ ਕਸੂਰ ਕੋਈ, ਤੁਹਾਨੂੰ ਸਾਈਟੇਸ਼ਨ ਨਹੀਂ ਮਿਲਦੀ, ਤਾਂ ਫਿਰ ਤੁਹਾਡਾ ਟੈਸਟ ਨਹੀਂ ਹੋਣਾ। ਪਰ ਜੇਕਰ ਤੁਹਾਨੂੰ ਸਾਈਟੇਸ਼ਨ ਮਿਲ ਜਾਂਦੀ ਹੈ ਫਿਰ ਟੈਸਟ ਹੋਣਾ। ਓਕੇ, ਠੀਕ ਹੈ। ਪਰ ਮੈਂ ਇੱਕ ਗੱਲ ਜ਼ਰੂਰ ਇੱਥੇ ਕਹਾਂਗਾ ਕਿ ਜੇਕਰ ਤੁਹਾਡੇ ਡਰਾਈਵਰ ਨੂੰ ਸਾਈਟੇਸ਼ਨ ਨਹੀਂ ਵੀ ਮਿਲਦੀ, ਬੋਡੀਲੀ ਇੰਜਰੀ ਹੁੰਦੀ ਆ, ਤਾਂ ਇਹ ਹਮੇਸ਼ਾ ਚੰਗੀ ਗੱਲ ਹੈ ਕਿ ਤੁਸੀਂ ਆਪਣਾ ਡਰੱਗ ਟੈਸਟ ਕਰਵਾ ਹੀ ਲਓ। ਇਹਦਾ ਕਾਰਨ ਕੀ ਹੈ? ਕਿਉਂਕਿ ਜਿਹਦੀ ਬੋਡੀਲੀ ਇੰਜਰੀ ਹੋਈ ਹੈ, ਖਾਸ ਕਰਕੇ ਦੂਜੀ ਪਾਰਟੀ ਦੀ, ਜਦੋਂ ਉਹਦੀ ਲਾਅ ਸੂਟ ਹੋਣੀ ਹੈ ਤਾਂ ਉੱਥੇ ਅਗਰ ਤੁਸੀਂ ਡਰੱਗ ਟੈਸਟ ਕਰਵਾਇਆ ਆ ਤੇ ਉਹ ਨੈਗੇਟਿਵ ਹੈ, ਤੇ ਤੁਹਾਡਾ ਕੇਸ ਜਿਹੜਾ ਆ ਉਹ ਬਹੁਤ ਜ਼ਿਆਦਾ ਸੋਲਿਡ ਹੋ ਜਾਂਦਾ ਕਿ ਇਟ ਵਾਜ਼ ਐਨ ਐਕਸੀਡੈਂਟ, ਇਹ ਚ ਬੰਦੇ ਦਾ ਕਸੂਰ ਨਹੀਂ ਸੀ। ਸੋ ਡਰੱਗ ਟੈਸਟ ਕਰਾਉਣਾ ਮੈਂ ਸਮਝਦਾ ਕਿ ਹਮੇਸ਼ਾ ਹੀ ਵਾਜਬ ਆ, ਜਦੋਂ ਵੀ ਤੁਹਾਨੂੰ ਕੋਈ ਲਾਅ ਸੂਟ ਹੋਣ ਦਾ ਡਰ ਹੋਵੇ, ਖਾਸ ਕਰਕੇ ਬੋਡੀਲੀ ਇੰਜਰੀ ਜਾਂ ਡੈਥ ਦੇ ਕੇਸ ਤਾਂ ਵੈਸੇ ਹੀ ਰਿਕੁਆਇਰਡ ਹੈ, ਪਰ ਬੋਡੀਲੀ ਇੰਜਰੀ ਦੇ ਕੇਸ ਵਿੱਚ ਤੁਹਾਨੂੰ ਵੀ ਜ਼ਰੂਰੀ ਕਰਵਾਉਣਾ ਚਾਹੀਦਾ ਹੈ। ਤੇ ਤੀਜਾ ਜਿਹੜਾ ਹੈਗਾ ਆ ਉਹ, ਜੇਕਰ ਤੁਹਾਡਾ ਟਰੱਕ ਟੋ ਹੁੰਦਾ, ਠੀਕ ਹੈ ਜੀ, ਟਰੱਕ ਤੁਹਾਡਾ, ਜੇਕਰ ਤੁਹਾਡਾ ਟਰੱਕ ਵੱਜਦਾ ਆ ਤੇ ਦੋਨੇ ਗੱਡੀਆਂ ਆਪਣਾ ਆਪਣਾ ਡਰਾਈਵਰ ਉਹ ਲੈ ਕੇ ਤੁਰ ਜਾਂਦੇ ਆ, ਫਿਰ ਡਾਕਟਰਸ ਦੀ ਕੋਈ ਰਿਕੁਆਇਰਮੈਂਟ ਨਹੀਂ। ਓਕੇ। ਪਰ ਜੇਕਰ ਉਹ ਟੋ ਹੁੰਦਾ, ਉਹਨਾਂ ਚ ਕੋਈ ਵੀ ਇੱਕ ਵਹੀਕਲ ਤੁਹਾਡਾ ਜਾਂ ਦੂਸਰੇ ਦਾ, ਤੇ ਡਰਾਈਵਰ ਨੂੰ ਸਾਈਟੇਸ਼ਨ ਮਿਲਦੀ ਆ, ਤੇ ਯੈਸ ਉਹਦੇ ਵਿੱਚ ਤੁਹਾਡਾ ਡਰੱਗ ਟੈਸਟ ਜਿਹੜਾ ਹੋਣਾ ਉਹ ਜ਼ਰੂਰੀ ਹੈ। ਸਾਈਟੇਸ਼ਨ ਪਲੱਸ ਟੋਇੰਗ। ਜੀ, ਠੀਕ ਹੈ ਜੀ, ਜੀ ਠੀਕ ਹੈ, ਕੋਈ ਗੱਲ ਨਹੀਂ। ਸੋ ਤੁਸੀਂ ਦੱਸ ਰਹੇ ਸੀਗੇ ਵੀ ਜੇ ਸਾਈਟੇਸ਼ਨ ਆ, ਟਰੱਕ ਟੋ ਹੁੰਦਾ ਆ, ਤੇ ਉਸ ਮਾਮਲੇ ਵਿੱਚ ਵੀ ਤੁਹਾਡਾ ਜਿਹੜਾ ਡਰੱਗ ਟੈਸਟ ਹੋਣਾ ਲਾਜ਼ਮੀ ਆ। ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਹੈ ਜੀ? ਜੀ, ਅੱਛਾ, ਇਹ ਤਿੰਨੇ ਕੰਡੀਸ਼ਨਸ ਹੋ ਗਈਆਂ। ਇੰਜਰੀ, ਤੁਹਾਡੀ ਫੈਟਲ ਜਿਹਨੂੰ ਅਸੀਂ ਮੌਤ ਕਹਿ ਦਿੰਦੇ ਆ, ਤੇ ਤੁਹਾਡਾ ਟੋ, ਉਹਦੇ ਵਿੱਚ ਇਹ ਤਿੰਨਾਂ ਦੇ ਵਿੱਚ ਤੁਹਾਡਾ ਡਰੱਗ ਟੈਸਟ ਹੋਣਾ ਜ਼ਰੂਰੀ ਹੈ। ਟੋ ਹੋਵੇ ਤੇ ਪਰ ਸਾਈਟੇਸ਼ਨ ਨਾ ਮਿਲੀ ਹੋਵੇ ਫਿਰ ਨਹੀਂ ਜ਼ਰੂਰੀ? ਫਿਰ ਨਹੀਂ। ਠੀਕ ਹੈ। ਜੇ ਟੋ ਹੋਇਆ ਪਰ ਸਾਈਟੇਸ਼ਨ ਨਹੀਂ ਮਿਲੀ ਫਿਰ ਨਹੀਂ ਜ਼ਰੂਰੀ। ਸੋ ਸਾਈਟੇਸ਼ਨ ਵੀ ਹੋਵੇ ਤਾਂ ਇਹਦਾ ਮਤਲਬ ਫਿਰ ਤਾਂ ਡਰੱਗ ਟੈਸਟ ਜ਼ਰੂਰੀ ਹੈ, ਚਾਹੇ ਸਾਈਟੇਸ਼ਨ ਪਲੱਸ ਬੋਡੀ ਇੰਜਰੀ ਆ। ਠੀਕ ਹੈ। ਪਰ ਫੈਟਲ ਕੇਸ ਦੇ ਵਿੱਚ ਅਗਰ ਨਹੀਂ ਵੀ ਸਾਈਟੇਸ਼ਨ ਮਿਲਦੀ, ਸਟਿਲ ਤੁਹਾਨੂੰ ਉਹ ਜ਼ਰੂਰੀ ਹੋਈ ਆ। ਠੀਕ ਹੈ, ਉਹ ਤੇ ਜ਼ਰੂਰੀ। ਅੱਛਾ, ਉਹਦੇ ਵਿੱਚ ਵੀ ਦੋ ਤਰ੍ਹਾਂ ਦੇ ਟੈਸਟ ਹੋਣੇ ਜ਼ਰੂਰੀ। ਠੀਕ ਹੈ ਜੀ। 8 ਘੰਟੇ ਦੇ ਅੰਦਰ ਅੰਦਰ ਅਲਕੋਹਲ ਟੈਸਟ ਹੋਣਾ ਜ਼ਰੂਰੀ ਹੈ, ਔਰ 32 ਘੰਟੇ ਦੇ ਅੰਦਰ ਅੰਦਰ ਡਰੱਗ ਟੈਸਟ ਹੋਣਾ ਜ਼ਰੂਰੀ ਹੈ। ਠੀਕ ਹੈ ਜੀ। ਇਸ ਤੋਂ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਡਾ ਐਕਸੀਡੈਂਟ ਜਿਹੜਾ ਉਹ ਸ਼ਨੀਵਾਰ ਮੰਨ ਲਓ ਦੁਪਹਿਰ ਨੂੰ ਹੁੰਦਾ, ਤੇ ਤੁਹਾਡੀ ਐਤਵਾਰ ਦੀ ਰਾਤ ਤੱਕ, ਈਵਨ ਕਿ ਸ਼ਨੀਵਾਰ ਤੁਹਾਡਾ ਰਾਤ ਨੂੰ ਵੀ ਐਕਸੀਡੈਂਟ ਅਗਰ ਹੁੰਦਾ 8-9 ਵਜੇ, ਤਾਂ ਤੁਸੀਂ ਕਿਸੇ ਸਨੋ ਦੇ ਏਰੀਆ 'ਚ ਬੈਠੇ ਹੋ ਜਾਂ ਕਿਸੇ ਰਿਮੋਟ ਏਰੀਆ ਦੇ ਵਿੱਚ ਬੈਠੇ ਹੋ, ਤੁਹਾਡੇ ਤੋਂ ਸ਼ਹਿਰ 200 ਮੀਲ ਤੇ ਜਾਂ 150 ਮੀਲ ਤੇ ਜਾਂ 100 ਮੀਲ ਤੇ ਤੁਹਾਡੀ ਲੈਬ ਹੈਗੀ ਹੈ, ਤੁਸੀਂ ਨਹੀਂ ਨਿਕਲ ਸਕੇ ਉੱਥੋਂ, ਜਾਂ ਸੈਚਰਡੇ 90% ਲੈਬਸ ਬੰਦ ਹੁੰਦੀਆਂ, ਐਤਵਾਰ ਸੈਚਰਡੇ ਸ਼ਾਮ ਨੂੰ
ਉਹ 4 ਵਜੇ ਤੋਂ ਬਾਅਦ ਲਗਭਗ ਸਾਰੀਆਂ ਲੈਬਸ ਬੰਦ ਹੋ ਜਾਂਦੀਆਂ। ਜਿਹੜਾ ਸੰਡੇ ਹੈ ਉਹਦੇ ਵਿੱਚ ਵੀ ਤੁਹਾਡੀਆਂ ਲੈਬਸ ਮੋਸਟਲੀ ਬੰਦ ਰਹਿੰਦੀਆਂ ਜੀ। ਸੋ ਜੇਕਰ ਤੁਹਾਡੇ 32 ਘੰਟੇ ਤੋਂ ਉੱਪਰ ਹੋ ਜਾਂਦੇ ਆ, ਤੁਸੀਂ ਡਰਗ ਟੈਸਟ ਕਿਸੇ ਕਾਰਨ ਨਹੀਂ ਕਰਵਾ ਸਕਦੇ, ਤੇ ਤੁਹਾਨੂੰ ਆਪਣੇ ਐਕਸੀਡੈਂਟ ਰਜਿਸਟਰ ਉਹ ਸਾਰੀ ਸਿਚੁਏਸ਼ਨ ਕਿ ਕਿਉਂ ਡਰਗ ਟੈਸਟ ਨਹੀਂ ਕਰਵਾਇਆ ਜਾਂ ਕਿਉਂ ਨਹੀਂ ਹੋ ਸਕਿਆ, ਉਹ ਤੁਹਾਨੂੰ ਸਾਰੀ ਜਿਹੜੀ ਹੈ ਉਹ ਰਿਕਾਰਡ ਵਿੱਚ ਰੱਖਣੀ ਜ਼ਰੂਰੀ ਹੈ। ਓਕੇ ਜੀ। ਪਰ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਜੇਕਰ ਫੈਟਲ ਜਾਂ ਇੰਜਰੀ ਹੈ, ਜੇਕਰ ਤਾਂ ਟੋ ਹੈ ਤੇ ਤੁਹਾਡੇ ਕੋਲ ਕੋਈ ਐਸਾ ਰੀਜ਼ਨ ਹੈ ਕਿ ਤੁਸੀਂ ਨਹੀਂ ਕਰਵਾ ਸਕੇ, ਤੇ ਤੁਸੀਂ ਰੀਜ਼ਨ ਜਿਹੜਾ ਆ ਉਹਨੂੰ ਡਾਕੂਮੈਂਟ ਕਰ ਸਕਦੇ ਹੋ। ਪਰ ਜੇਕਰ ਫੈਟਲ ਜਾਂ ਇੰਜਰੀ ਵੱਡੀ ਹੁੰਦੀ ਹੈ, ਕੋਈ ਬਹੁਤ ਵੱਡੀ ਇੰਜਰੀ ਹੈ ਜਾਂ ਫੈਟਲ ਹੈ ਕਿ ਮੌਤ ਹੋ ਚੁੱਕੀ ਹੈ, ਤੇ ਫਿਰ ਇਹ ਬਹਾਨਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿ ਜੀ ਐਤਵਾਰ ਸੀ ਜਾਂ ਸ਼ਨੀਵਾਰ ਸੀ, ਕਿਉਂਕਿ ਅੱਜ ਕੱਲ ਮੋਬਾਈਲ ਡਰਗ ਟੈਸਟਿੰਗ ਜਿਹੜੀਆਂ ਆ ਉਹ ਸਾਰੀਆਂ ਅਵੇਲੇਬਲ ਹੋ ਚੁੱਕੀਆਂ। ਉਹ ਮਹਿੰਗੀਆਂ ਹੁੰਦੀਆਂ, ਕੋਈ ਸ਼ੱਕ ਨਹੀਂ। ਜੇ ਉਵੇਂ ਡਰਗ ਟੈਸਟ ਜਿਹੜਾ ਉਹ 65 70 80 ਡਾਲਰ ਦਾ, ਤੇ ਮੋਬਾਈਲ ਹੋ ਸਕਦਾ 200 400 ਰੁਪਇਆ ਲੱਗੇ। ਠੀਕ ਹੈ। ਪਰ ਉਹ ਜ਼ਰੂਰ ਕਰਵਾਉਣਾ ਚਾਹੀਦਾ, ਚਾਹੇ ਉਹ 200 400 500 ਡਾਲਰ ਵੀ ਲੱਗੇ। ਡਰਗ ਟੈਸਟ ਹੋਣਾ ਬਹੁਤ ਜ਼ਰੂਰੀ ਹੈ। ਉਹਦਾ ਕਾਰਨ ਇਹ ਹੈ ਕਿ ਜਦੋਂ ਫੈਟਲ ਜਾਂ ਇੰਜਰੀ ਹੁੰਦੀ ਹੈ ਤਾਂ ਉਹਦੇ ਵਿੱਚ ਲਾਅ ਸੂਟ ਜਿਹੜੀ ਹੈ ਉਹਦੇ ਵਿੱਚ ਵੱਡਾ ਕਾਰਨ ਜਿਹੜਾ ਹੈ ਉਹ ਡਰਗ ਟੈਸਟ ਮੰਨਿਆ ਜਾਂਦਾ ਹੈ। ਕਿਉਂਕਿ ਜਦੋਂ ਦੀ ਡਰਗ ਟੈਸਟ ਨਹੀਂ ਕਰਵਾਉਂਦੇ, ਚਾਹੇ ਉੱਥੇ ਸਨੋ ਪਈ ਆ ਜਾਂ ਕਿੰਨਾ ਵੀ ਵੱਡਾ ਕਾਰਨ ਕਿਉਂ ਨਹੀਂ, ਉਹ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ ਜੀ। ਸੋ ਡਰਗ ਟੈਸਟ ਕਰਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਜਿਹੜੇ ਸੱਜਣ ਇਹ ਗੱਲ ਅਕਸਰ ਕਹਿ ਦਿੰਦੇ ਆ ਕਿ ਭਾਈ ਲੈਬ ਬੰਦ ਸੀ, ਸ਼ਨੀਵਾਰ ਸ਼ਾਮ ਸੀ, ਤੇ ਮੈਂ ਇਹ ਗੱਲ ਕਹਿਣਾ ਕਿ ਮੋਬਾਈਲ ਡਰਗ ਟੈਸਟਿੰਗ ਜਿਹੜੀ ਹੈ ਉਹ ਅੱਜ ਕੱਲ ਸ਼ੁਰੂ ਹੋ ਚੁੱਕੀ ਹੈ। ਔਰ ਇਹ ਗੱਲ ਸਭ ਨੂੰ ਪਤਾ ਹੈ ਅੱਜ ਕੱਲ ਜੱਜਸ ਨੂੰ ਔਰ ਸਾਰੇ ਲਾਇਰਸ ਨੂੰ ਵੀ ਕਿ ਮੋਬਾਈਲ ਡਰਗ ਟੈਸਟਿੰਗ ਜਿਹੜੀ ਉਹ ਬੜੀ ਈਜ਼ੀ ਹੈ, ਤੇ ਹੁਣ ਇਹ ਸਿਰਫ ਇੱਕ ਬਹਾਨਾ ਆ, ਕਿਉਂਕਿ ਹੋ ਸਕਦਾ ਡਰਗ ਜਿਹੜਾ ਆ ਡਰਾਈਵਰ ਜਿਹੜਾ ਉਹ ਡਰਗ ਟੈਸਟ ਪੋਜ਼ਿਟਿਵ ਸੀ, ਇਸ ਕਰਕੇ ਇਹ ਬਹਾਨਾ ਵਰਤਿਆ ਗਿਆ। ਠੀਕ ਹੈ ਜੀ। ਜੀ। ਸੋ ਬਿਲਕੁਲ ਆਪਾਂ ਇਸ ਟਾਈਮ ਗੱਲਬਾਤ ਕਰ ਰਹੇ ਹਾਂ ਗਲੋਬਲ ਟਰੱਕ ਪਰਮਿਟ ਵਾਲੇ ਰਜਿੰਦਰ ਸਿੰਘ ਟਾਂਡਾ ਜੀ ਦੇ ਨਾਲ। ਤੁਸੀਂ ਵੀ ਜੇ ਡਰਗ ਟੈਸਟ ਬਾਰੇ ਹੋਰ ਜਾਣਕਾਰੀ ਆ ਜਾਂ ਉੱਦਾਂ ਕਰਵਾਉਣਾ ਚਾਹੁੰਦੇ ਹੋ, ਇਸ ਤੋਂ ਇਲਾਵਾ ਟਰੱਕਿੰਗ ਦੇ ਪੇਪਰ ਵਰਕ ਦੇ ਨਾਲ ਸੰਬੰਧਿਤ ਕਿਸੇ ਵੀ ਤਰੀਕੇ ਦਾ ਕੰਮ ਆ, ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ 209 636 0880 209 636 0880 ਲੈਥਰੋਪ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈਗੀ ਆ।